ਰਹੀਮ ਤੇ अस्सलाम वालेकुम। 18 ਅਗਸਤ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਅੱਜ ਆਸਿਮ ਮੁਨੀਰ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 262। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਅੱਜ ਅਸੀਂ ਸੋਚਿਆ ਵੀ ਤੁਹਾਡੇ ਨਾਲ ਲਾਈਵ ਹੀ ਬਹਿ ਕੇ ਗੱਲ ਕਰੀਏ, ਉਹਦੀ ਵਜ੍ਹਾ ਹੈ ਕਿ ਅੱਜ ਖਬਰ ਇਹੋ ਜਿਹੀ ਸੀ। ਹੁਣ ਤੋਂ ਕੋਈ 1 ਘੰਟਾ ਪਹਿਲੇ ਇਹ ਖਬਰ ਆਈ ਹੈ। ਇਸ ਵੇਲੇ ਪਾਕਿਸਤਾਨ ਦੇ ਵਿੱਚ ਤਕਰੀਬਨ ਦੁਪਹਿਰ ਦੇ 2 ਵੱਜ ਰਹੇ ਨੇ। ਹੁਣ ਤੋਂ ਕੋਈ ਤਕਰੀਬਨ 1 ਘੰਟਾ ਪਹਿਲੇ ਸਾਨੂੰ ਔਰ ਤੁਹਾਨੂੰ ਸਾਰਿਆਂ ਨੂੰ ਇਹ ਖਬਰ ਮਿਲੀ ਹੈ ਸੁਪਰੀਮ ਕੋਰਟ ਆਫ ਪਾਕਿਸਤਾਨ ਤੋਂ, ਜਿੱਥੇ 3 ਰੁਕਨੀ ਬੈਂਚ ਸੁਪਰੀਮ ਕੋਰਟ ਦਾ ਇਸ ਕੇਸ ਨੂੰ ਸੁਣ ਰਿਹਾ ਸੀ ਇਮਰਾਨ ਖਾਨ ਸਾਹਿਬ ਦੇ ਨੂੰ, ਔਰ ਜਸਟਿਸ ਸ਼ਾਹਿਦ ਵਹੀਦ ਸਾਹਿਬ ਉਹਦੀ ਸਰਬਰਾਹੀ ਕਰ ਰਹੇ ਸਨ। ਔਰ ਉਹਨਾਂ ਨੇ ਫੈਸਲਾ ਆਖਿਰਕਾਰ ਇਹ ਦਿੱਤਾ ਕਿ ਇਮਰਾਨ ਖਾਨ ਸਾਹਿਬ ਨੂੰ ਫੌਰੀ ਤੌਰ ਤੇ, ਫੌਰੀ ਦਾ ਮਤਲਬ ਹੈ ਅਗਲੇ 2 ਦਿਨ ਦੇ ਅੰਦਰ ਅੰਦਰ, ਸ਼ੁਰੂ 'ਚ ਇਹੀ ਖਬਰ ਆਈ ਕਿ ਫੌਰੀ ਦਾ ਮਤਲਬ ਅੱਜ ਹੀ ਹੈ, ਔਰ ARY ਔਰ ਦੂਸਰੇ ਕਈ ਚੈਨਲਸ ਨੇ ਵੀ ਇਸੇ ਖਬਰ ਨੂੰ ਰਨ ਕੀਤਾ ਕਿ ਅੱਜ ਹੀ ਉਹਨਾਂ ਨੂੰ ਸ਼ਿਫਾ ਇੰਟਰਨੈਸ਼ਨਲ ਹਸਪੀਟਲ ਦੇ ਵਿੱਚ ਸ਼ਿਫਟ ਕਰਨਾ। ਲੇਕਿਨ ਫਿਰ ਇਸ ਖਬਰ ਦੀ ਕਰੈਕਸ਼ਨ ਹੋਈ। ਡਿਫਰੈਂਟ ਜਿਹੜੇ ਜਰਨਲਿਸਟ ਇਸਲਾਮਾਬਾਦ ਤੋਂ ਰਿਪੋਰਟ ਕਰਦੇ ਨੇ, ਫਹੀਮ ਅਖਤਰ ਮਲਿਕ ਔਰ ਦੂਸਰੇ ਦੋਸਤ, ਉਹਨਾਂ ਦੱਸਿਆ ਕਿ ਨਹੀਂ, ਅਗਲੇ 2 ਦਿਨ ਦੇ ਵਿੱਚ ਜਿਹੜਾ ਉਹ ਇਮਰਾਨ ਖਾਨ ਸਾਹਿਬ ਨੂੰ ਸ਼ਿਫਟ ਕਰਨਾ ਹੈ ਅਡਿਆਲਾ ਜੇਲ੍ਹ ਤੋਂ ਸ਼ਿਫਾ ਇੰਟਰਨੈਸ਼ਨਲ ਹਸਪੀਟਲ ਦੇ ਵਿੱਚ। ਅੱਛਾ, ਇਹ ਖਬਰ ਕਾਫੀ ਪਹਿਲੇ ਵੀ ਕੁਝ ਜਰਨਲਿਸਟਾਂ ਨੇ, ਜਿਸ ਤਰ੍ਹਾਂ ਬਸ਼ਾਰਤ ਰਾਜਾ ਸਾਹਿਬ ਔਰ ਦੂਸਰੇ ਨੇ, ਉਹ ਇਹ ਬ੍ਰੇਕ ਕਰ ਰਹੇ ਸਨ ਕਿ ਉਮੀਦ ਹੈ ਕਿ ਇਹ ਸ਼ਿਫਟਿੰਗ ਜਿਹੜੀ ਹੈ ਉਹ ਹੋ ਜਾਏ, ਕਿਉਂਕਿ ਇਸ ਵੇਲੇ ਜਿਹੜੀ ਇਮਰਾਨ ਖਾਨ ਸਾਹਿਬ ਦੀ ਸਿਹਤ ਦੀ ਸੂਰਤ ਹਾਲ ਸੀ ਉਹ ਬਹੁਤ ਹੀ ਤਸ਼ਵੀਸ਼ਨਾਕ ਸੀ। ਪਿਛਲੇ ਕਈ ਹਫ਼ਤਿਆਂ ਤੋਂ ਜੋ ਕੁਝ ਚੱਲ ਰਿਹਾ ਉਹ ਤੁਹਾਡੇ ਸਾਹਮਣੇ ਹੀ ਸੀ। ਅਸੀਂ ਇੱਕ ਗੁੰਮ ਦੀ ਸੂਰਤ ਹਾਲ ਦੇ ਵਿੱਚ ਤਾਂ ਪੂਰੀ ਕੌਮ ਇਸ ਵੇਲੇ, ਕਿਉਂਕਿ ਇਮਰਾਨ ਖਾਨ ਸਾਹਿਬ ਦੀ ਜਿਹੜੀ ਇਸ ਵੇਲੇ ਸਿਹਤ ਨਾਲ ਰਿਲੇਟਡ ਇਨਫੋਰਮੇਸ਼ਨ ਆ ਰਹੀ ਸੀ ਉਹ ਕੋਈ ਚੰਗੀ ਨਹੀਂ ਸੀ ਆ ਰਹੀ। ਅੱਖ ਵਾਲਾ ਮਸਲਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿਸ ਵੇਲੇ ਸਭ ਤੋਂ ਪਹਿਲੇ ਅੱਖ ਵਾਲੀ ਖਬਰ ਆਈ ਤਾਂ ਇੱਕ ਜਿਹੜੀ ਅਮੂਮੀ ਪ੍ਰੈਕਟਿਸ ਚੱਲ ਰਹੀ ਸੀ ਉਹ ਇਹ ਸੀ ਕਿ ਜਰਨੈਲ ਜਿਹੜੇ ਨੇ ਉਹ ਇਮਰਾਨ ਖਾਨ ਵਾਸਤੇ ਝੂਠੀਆਂ ਖਬਰਾਂ ਮਾਰਕੀਟ 'ਚ ਫੈਲਾਉਂਦੇ ਨੇ ਤਾਂ ਕਿ ਆਵਾਮ ਦਾ ਇਤਮਾਦ ਉੱਠ ਜਾਏ ਔਰ ਆਵਾਮ ਇਹ ਸੋਚੇ ਵੀ ਇਮਰਾਨ ਖਾਨ ਨੇ ਹੁਣ ਕਦੇ ਵਾਪਸ ਨਹੀਂ ਆਉਣਾ, ਸਿਆਸਤ ਨਹੀਂ ਕਰਨੀ। ਬੜੇ ਸਾਰੇ ਲੋਕ ਇਹ ਸੋਚਦੇ ਨੇ, ਮੈਨੂੰ ਪਤਾ ਹੈ, ਮੇਰੇ ਕੋਲੋਂ ਸਵਾਲ ਵੀ ਪੁੱਛਦੇ ਨੇ ਵੀ ਕਦੇ ਇਮਰਾਨ ਖਾਨ ਸਾਹਿਬ ਵਾਪਸ ਆਉਣਗੇ। ਮੇਰਾ ਅੱਗੋਂ ਹਾਸਾ ਨਿਕਲ ਜਾਂਦਾ ਹੈ। ਹਾਸਾ ਮੇਰਾ ਇਸ ਤੋਂ ਨਿਕਲ ਜਾਂਦਾ ਹੈ ਕਿ ਇਹ ਸਵਾਲ ਤੇ ਮੈਨੂੰ ਤਦ ਪੁੱਛੋ ਜੇ ਤੁਸੀਂ ਇਸ ਗੱਲ ਤੇ ਯਕੀਨ ਕਰ ਲਿਆ ਕਿ ਰੱਬ ਦੀ ਥਾਂ ਹੁਣ ਤੋਬਾ ਨਾਉਜ਼ ਬਿੱਲਾ ਆਸਿਮ ਮੁਨੀਰ ਸਾਹਿਬ ਨਵੇਂ ਰੱਬ ਬਣ ਗਏ ਨੇ। ਜੇ ਤੇ ਇਸ ਤਰ੍ਹਾਂ ਹੈ ਫਿਰ ਤੇ ਤੁਹਾਡਾ ਇਹ ਸਵਾਲ ਕਰਨਾ ਬਣਦਾ ਹੈ ਇਹ ਸੋਚ ਕੇ ਵੀ ਇਮਰਾਨ ਖਾਨ ਨੇ ਹੁਣ ਕਦੇ ਨਹੀਂ ਆਉਣਾ। ਤੇ ਜੇ ਹਜੇ ਵੀ ਤੁਹਾਡਾ ਈਮਾਨ ਇਹ ਹੈ ਕਿ ਰੱਬ ਜਿਹੜਾ ਹੈ ਉਹਦੇ ਥਾਂ ਤੇ ਹੋਰ ਕੋਈ ਨਹੀਂ ਆ ਸਕਦਾ, ਔਰ ਤੁਸੀਂ ਵਾਕਿਆ ਹੀ ਕੁਲ ਅੱਲਾਹੁ ਅਹਦ ਅੱਲਾਹੁ ਸਮਦ ਇਹ ਸੂਰਤ ਨੂੰ ਪੜ੍ਹਦੇ ਵੀ ਹੋ ਔਰ ਇਹਦੇ ਉੱਤੇ ਤੁਹਾਨੂੰ ਯਕੀਨ ਵੀ ਹੈ, ਤੇ ਫਿਰ ਅੱਲਾ ਬੇਨਿਆਜ਼ ਹੈ, ਉਹ ਕਿਸੇ ਵੇਲੇ ਵੀ ਕੋਈ ਵੀ ਫੈਸਲੇ ਕਰਦਾ ਹੈ। ਔਰ ਜਿਹੋ ਜਿਹੇ ਫੈਸਲੇ ਉਹਦੇ ਹੁੰਦੇ ਨੇ, ਉਹਦਾ ਮਨ ਕਰਦਾ ਹੈ ਰੱਬ ਦਾ, ਜਾਂ ਰੱਬ ਦਾ ਦਿਲ ਕਰਦਾ ਹੈ, ਉਹ ਜੇ ਫੈਸਲੇ ਰੱਬ ਇੰਪਲੀਮੈਂਟ ਕਰਦਾ ਦੁਨੀਆ ਤੇ, ਔਰ ਇਨਸਾਨਾਂ ਦੀ ਕੀ ਮਜਾਲ ਹੈ ਕਿ ਉਹ ਫੈਸਲੇ ਜਿਹੜੇ ਨੇ ਉਹਨਾਂ ਨੂੰ ਰੱਦ ਕਰੇ। ਇਸ ਵਾਸਤੇ ਉਮੀਦ ਜਿਹੜੀ ਉਹਨੂੰ ਕਦੇ ਵੀ ਨਹੀਂ ਛੱਡਣਾ ਚਾਹੀਦਾ। ਲੇਕਿਨ ਇਹ ਪਿਛਲੇ ਕਾਫੀ ਚਰੋਕਣਾ ਹੋਣ ਤੇ ਕਾਫੀ ਟਾਈਮ ਹੋ ਗਿਆ ਸੀ ਕਿ ਇਮਰਾਨ ਖਾਨ ਸਾਹਿਬ ਦੀ ਪਹਿਲਾਂ ਅੱਖ ਦੀ ਜਦੋਂ ਖਬਰ ਆਈ, ਮੈਂ ਵੀ ਸ਼ੁਰੂ ਦੇ ਵਿੱਚ ਇਹੀ ਕਿਹਾ ਸੀ, ਤੁਹਾਨੂੰ ਯਾਦ ਹੈ, ਕਿ ਇਹ ਖਬਰ ਜਿਹੜੀ ਹੈ ਉਹ ਹੋ ਸਕਦਾ ਹੈ ਕਿ ਇਹ ਖਬਰ ਜਿਹੜੀ ਹੈ ਇਹ ਜਰਨਲਸ ਫੈਲਾ ਰਹੇ ਹੋਣ ਸਿਰਫ ਲੋਕਾਂ ਦੀ ਉਮੀਦ ਤੋੜਨ ਵਾਸਤੇ। ਲੇਕਿਨ ਫਿਰ ਜਿਸ ਵੇਲੇ ਸੂਰਤ ਹਾਲ ਮਜ਼ੀਦ ਵਾਜ਼ੇ ਹੋਈ ਤੇ ਸਾਨੂੰ ਵੀ ਪਤਾ ਲੱਗਾ ਵੀ ਨਹੀਂ, ਉਹਨਾਂ ਦੀ ਅੱਖ ਨਾਲ ਵਾਕਈ ਇਹਨਾਂ ਨੇ ਜਿਹੜਾ ਮਾਮਲਾ ਔਰ ਜ਼ੁਲਮ ਕੀਤਾ ਉਹਦੀ ਵਜ੍ਹਾ ਤੋਂ ਉਹਨਾਂ ਦੀ 85% ਅੱਖ ਦੀ ਜਿਹੜੀ ਨਜ਼ਰ ਹੈ ਉਹ ਚਲੀ ਗਈ। ਹੁਣ ਉਸ ਤੋਂ ਬਾਅਦ ਇਹ ਦਿਲ ਦਾ ਮਸਲਾ ਤੇ ਹਾਰਟ ਅਟੈਕ, ਆਪਣਾ ਹਾਰਟ ਦਾ ਔਰ ਜਿਹੜਾ ਬਲੱਡ ਪ੍ਰੈਸ਼ਰ ਦਾ ਮਸਲਾ ਹੈ, ਉਹ ਪਿਛਲੇ ਚੰਦ ਦਿਨਾਂ ਤੋਂ, ਬਲਕਿ 2-3 ਹਫ਼ਤੇ ਤੋਂ, 3 ਹਫ਼ਤੇ ਤੋਂ ਮੁਖਤਲਿਫ ਸਹਾਫੀ ਜਿਹੜੇ ਨੇ ਉਹ ਖਬਰ ਦੇਣਾ ਸ਼ੁਰੂ ਹੋਏ। ਯਾਦ ਕਰੋ, ਅਸਦ ਤੂਰ ਸਾਹਿਬ ਨੇ ਖਬਰ ਦਿੱਤੀ ਕਿ ਉਹਨਾਂ ਦੇ ਹੱਥ ਕੰਬਦੇ ਨੇ, ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਪ੍ਰੋਬਲਮ ਹੈ। ਫਿਰ ਮੈਂ ਆਪਣੇ ਜ਼ਰਾਏ ਨਾਲ ਗੱਲ ਕੀਤੀ ਤੇ ਪਤਾ ਲੱਗਿਆ ਕਿ ਨਹੀਂ, ਇਹੋ ਜਿਹੀ ਗੱਲ ਕੋਈ ਨਹੀਂ ਹੈ। ਗੱਲ ਸਿਰਫ ਇਹ ਹੈ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਤੇਜ਼ ਰਹਿੰਦਾ ਹੈ, ਔਰ ਜ਼ਾਹਿਰ ਹੈ ਬਲੱਡ ਪ੍ਰੈਸ਼ਰ ਜਿਹੜਾ ਉਹ ਇੱਕ ਬੜੀ ਮੋਜ਼ੀ ਕਿਸਮ ਦੀ ਬਿਮਾਰੀ ਹੈ, ਉਹਦੇ ਨਾਲ ਦਿਲ ਦੇ ਮਸਲੇ ਵੀ ਬਣ ਜਾਂਦੇ ਨੇ। ਔਰ ਇਹ ਜਿਹੜੀ ਅੱਖ ਦੇ ਵਿੱਚ ਉਹਨਾਂ ਦੀ ਕਲੌਟਿੰਗ ਹੋਈ ਸੀ, ਇਹਦੇ ਉੱਤੇ ਵੀ ਬੜੇ ਉਹਦੇ ਖਤਰਨਾਕ ਅਸਰਾਤ ਜਿਹੜੇ ਉਹ ਪੈ ਸਕਦੇ ਨੇ। ਇਸ ਲਈ ਅਸੀਂ ਵੀ ਇਹ ਖਬਰ ਦਿੱਤੀ ਔਰ ਰੌਲਾ ਪਾਉਣਾ ਸ਼ੁਰੂ ਕੀਤਾ। ਲੇਕਿਨ ਉਸ ਤੋਂ ਬਾਅਦ ਤੁਸੀਂ ਗੌਰ ਕੀਤੀ ਹੋਏਗੀ ਕਿ ਕੋਈ ਖਾਸ ਇਹਦੇ ਉੱਤੇ ਜੂੰ ਨਹੀਂ ਰਿੰਗੀ। ਜਿਹੜੀ ਹਕੂਮਤ ਹੈ ਇਸ ਵੇਲੇ ਦੀ, ਰਜੀਮ ਹੈ, ਆਸਿਮ ਮੁਨੀਰ ਹੈ, ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਇਹਦਾ ਅਸਰ ਨਹੀਂ ਹੋਇਆ। ਹੁਣ ਅੱਜ ਅਦਾਲਤ ਦੇ ਵਿੱਚ ਜਿਸ ਵੇਲੇ ਅਦਾਲਤ ਨੇ ਇਸ ਕਾਰਵਾਈ ਨੂੰ ਸੁਣਿਆ ਤੇ ਇਹ ਉੱਥੇ ਅਦਾਲਤ ਨੂੰ ਇਹ ਪਤਾ ਲੱਗਾ ਕਿ ਨਾ ਸਿਰਫ ਇਮਰਾਨ ਖਾਨ ਸਾਹਿਬ ਦਾ ਬਲੱਡ ਪ੍ਰੈਸ਼ਰ ਬਹੁਤ ਤੇਜ਼ ਰਹਿੰਦਾ ਹੈ, ਬਲਕਿ ਐਡਵੋਕੇਟ ਜਨਰਲ ਨੇ ਆ ਕੇ ਦੱਸਿਆ
कि इमरान खान साहब नूं 5 इंजैक्शन भी लाए ने। जी हाँ, 5 टीके उन्होंने इंजैक्शन लाए ने, किस वास्ते लाए ने 5 टीके या 5 इंजैक्शन उन्होंने, यही मामला जिहड़ा उन्हां दा दिल नाल रिलेटेड उन्हां दा मामला बनया है, ਉਹਦੇ ਉੱਤੇ 5 ਇੰਜੈਕਸ਼ਨ ਜਾਂ 5 ਟੀਕੇ ਉਹਨਾਂ ਨੂੰ ਜਿਹੜੇ ਨੇ ਉਹ ਲਾਏ ਗਏ ਨੇ ਇਸ ਮਾਮਲੇ ਨੂੰ ਹੈਂਡਲ ਕਰਨ ਲਈ ਜਾਂ ਇਸ ਮਾਮਲੇ ਨੂੰ ਕੰਟਰੋਲ ਕਰਨ ਲਈ। ਹੁਣ ਜ਼ਰਾ ਇੱਥੋਂ ਸੋਚੋ ਤੁਸੀਂ 1 ਮਿੰਟ ਵਾਸਤੇ, ਇਹ ਜਿਹੜੀ ਸਾਰੀ ਸੂਰਤ-ਹਾਲ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਕਿ ਇਹ ਕੀ ਕੁਝ ਨਹੀਂ ਇਮਰਾਨ ਖਾਨ ਨਾਲ ਅੰਦਰ ਕਰਦੇ ਰਹੇ। ਪਹਿਲੇ ਅੱਖ ਵਾਲੇ ਮਾਮਲੇ ਤੇ ਉਹਨਾਂ ਨੂੰ ਟ੍ਰੀਟਮੈਂਟ ਨਾ ਦਿੱਤਾ, ਐਡੀ ਲੇਟ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰਵਾਇਆ ਕਿ ਉਹਨਾਂ ਦੀ ਅੱਖ ਦੀ ਜਿਹੜੀ 85% ਦੇ ਕਰੀਬ ਨਜ਼ਰ ਹੈ ਉਹ ਹੀ ਖਤਮ ਕਰਕੇ ਰੱਖ ਛੱਡੀ। ਔਰ ਹੁਣ ਬਲੱਡ ਪ੍ਰੈਸ਼ਰ ਦੇ ਮਾਮਲੇ ਦੇ ਉੱਤੇ ਵੀ ਉਹਨਾਂ ਨੂੰ ਹੋਰੇ ਪਤਾ ਨਹੀਂ ਕਿਸ ਕਿਸਮ ਦੇ ਟੀਕੇ, ਕਿਸ ਕਿਸਮ ਦੀਆਂ ਦਵਾਈਆਂ ਤੇ ਕਿਹੜੀਆਂ ਸ਼ੈਵਾਂ ਅੰਦਰ ਦਿੰਦੇ ਰਹੇ ਨੇ। ਲੇਕਿਨ ਬਹਰਹਾਲ ਅੱਜ ਰੱਬ ਨੇ ਕਰਮ ਕੀਤਾ, ਇਹ 3 ਰੁਕਨੀ ਜਿਹੜਾ ਬੈਂਚ ਸੀ ਉਹਨਾਂ ਨੂੰ, ਉਹਨਾਂ ਦੇ ਦਿਲ ਦੇ ਵਿੱਚ ਰੱਬ ਨੇ ਕੋਈ ਖੁਦਾ ਦਾ ਖੌਫ ਪਾਇਆ, ਉਹਨਾਂ ਨੇ ਇਹਦੇ ਤੇ ਫੈਸਲੇ ਕੀਤੇ। ਹਾਂ, ਇਹ ਜ਼ਰੂਰ ਉਹਨਾਂ ਨੇ ਉੱਥੇ ਕਿਹਾ ਕਿ ਇਹਦੇ ਉੱਤੇ ਕਿਸੇ ਕਿਸਮ ਦੀ ਸਿਆਸਤ ਨਹੀਂ ਕਰਨੀ PTI ਨੇ। ਅੱਛਾ, ਹੁਣ ਇਹਦੇ 'ਚ ਇਹ ਸਮਝ ਨਹੀਂ ਆਈ ਕਿ ਜੇ ਇਮਰਾਨ ਖਾਨ ਨਾਲ ਕੋਈ ਧੱਕਾ ਕਰ ਰਿਹਾ ਅੰਦਰ, ਉਹਨਾਂ ਦੇ ਬੁਨਿਆਦੀ ਇਨਸਾਨੀ ਹਕੂਕ ਜਿਹੜੇ ਨੇ ਉਹਨਾਂ ਨੂੰ ਸਲਬ ਕਰ ਰਿਹਾ, ਤੇ ਕੀ ਉਹਦੇ 'ਤੇ ਗੱਲ ਕਰਨਾ ਵੀ ਕੋਈ ਬੁਨਿਆਦੀ ਮੇਰਾ ਮਤਲਬ ਇਨਸਾਨੀ ਹਕੂਕ 'ਤੇ ਗੱਲ ਕਰਨਾ ਵੀ ਕੋਈ ਸਿਆਸਤ ਹੈ? ਮੇਰਾ ਤਾਂ ਖਿਆਲ ਉਹਦੇ ਉੱਤੇ ਸਿਆਸਤ ਨਹੀਂ ਹੈ। ਉਹਦੀ ਵਜ੍ਹਾ ਇਹ ਹੈ ਕਿ ਜਿਹੜੇ ਬੁਨਿਆਦੀ ਇਨਸਾਨੀ ਹਕੂਕ ਨੇ ਉਹ ਸਿਆਸਤ ਤੋਂ ਬਾਲਾਤਰ ਹੁੰਦੇ ਨੇ। ਅੱਗੇ ਵੀ ਇਮਰਾਨ ਖਾਨ ਸਾਹਿਬ ਨੇ ਤਾਂ ਕੋਈ ਸਿਆਸਤ ਨਹੀਂ ਕੀਤੀ। ਇਮਰਾਨ ਖਾਨ ਸਾਹਿਬ ਕਿਹੜਾ ਜੇਲ੍ਹ ਦੇ ਵਿੱਚੋਂ ਬੈਠੇ ਕੋਈ ਇਲੈਕਸ਼ਨ ਲੜਨ ਰਹੇ ਨੇ, ਜਾਂ ਉਹਨਾਂ ਨੇ ਕਸ਼ਮੀਰ ਦੇ ਇਲੈਕਸ਼ਨਾਂ ਦੇ ਉੱਤੇ ਕੁਝ ਕੀਤਾ ਹੈ, ਜਾਂ ਉਹਨਾਂ ਨੇ ਉਸ ਤੋਂ ਪਹਿਲੇ ਦੇ ਇਲੈਕਸ਼ਨਾਂ ਦੇ ਉੱਤੇ ਕੋਈ ਐਸੀ ਗੱਲ ਕੀਤੀ। ਉਹ ਤਾਂ ਆਪਣੇ ਬੁਨਿਆਦੀ ਇਨਸਾਨੀ ਹਕੂਕ ਦੇ ਉੱਤੇ ਗੱਲ ਕਰਦੇ ਨੇ, ਔਰ ਇਸੇ ਤਰੀਕੇ ਨਾਲ ਜੋ ਉਹਨਾਂ ਦੇ ਵਰਕਰਸ ਦੇ ਨਾਲ ਧੱਕਾ ਹੋਇਆ ਉਹਦੇ ਉੱਤੇ ਉਹ ਗੱਲਬਾਤ ਕਰ ਰਹੇ ਨੇ। ਅੱਛਾ ਜੀ, ਇੱਕ ਤਾਂ ਹੋ ਗਈ ਚੀਜ਼। ਦੂਸਰੀ ਚੀਜ਼ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਅੱਜ ਕਿ ਭੈਣਾਂ ਦੇ ਕੋਲੋਂ ਇਸ ਚੀਜ਼ ਦੀ ਗਾਰੰਟੀ ਲਈ ਅਦਾਲਤ ਨੇ ਕਿ ਤੁਸੀਂ ਇਮਰਾਨ ਖਾਨ ਸਾਹਿਬ ਦੀਆਂ ਮੈਡੀਕਲ ਰਿਪੋਰਟਸ ਔਰ ਦੂਜੀਆਂ ਗੱਲਾਂ ਕੋਈ ਵੀ ਪਬਲਿਕ ਨਾਲ ਸ਼ੇਅਰ ਨਹੀਂ ਕਰੋਗੇ। ਮਤਲਬ ਇਹ ਆਖਿਆ ਗਿਆ ਕਿ ਉਹਨੂੰ ਸਿਆਸਤ ਵਾਸਤੇ ਇਸਤੇਮਾਲ ਨਹੀਂ ਕਰੋਗੇ ਤੇ ਅਸੀਂ ਉਹਨਾਂ ਨੂੰ ਹਸਪਤਾਲ ਸ਼ਿਫਟ ਕਰ ਦਿੰਦੇ ਹਾਂ। ਜ਼ਾਹਿਰ ਹੈ ਭੈਣਾਂ ਨੂੰ ਹੋਰ ਕੀ ਚਾਹੀਦਾ, ਉਹ ਚਾਹੁੰਦੀਆਂ ਨੇ ਵੀ ਉਹਨਾਂ ਦੇ ਭਰਾ ਦਾ ਇਲਾਜ ਹੋਵੇ। ਪਹਿਲਾਂ ਜੋ ਅੱਖ ਨਾਲ ਹੋਇਆ, ਹੁਣ ਬਲੱਡ ਪ੍ਰੈਸ਼ਰ ਤੇ ਦਿਲ ਦੇ ਨਾਲ ਇਹੋ ਜਿਹਾ ਮਾਮਲਾ ਨਾ ਹੋਵੇ। ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਨਹੀਂ ਕਰਾਂਗੇ, ਤੇ ਅਦਾਲਤ ਨੇ ਇਹ ਫੈਸਲਾ ਕੀਤਾ ਕਿ 2 ਦਿਨ ਦੇ ਵਿੱਚ ਇਮਰਾਨ ਖਾਨ ਸਾਹਿਬ ਨੂੰ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਦੇ ਵਿੱਚ ਜਿਹੜਾ ਉਹ ਸ਼ਿਫਟ ਕਰ ਦਿੱਤਾ ਜਾਵੇ। ਉੱਥੇ ਹੁਣ ਉਹਨਾਂ ਦੇ ਨਾਲ ਜਿਹੜੇ ਡਾਕਟਰ ਉਜ਼ਮਾ ਖਾਨ ਨੇ, ਇਮਰਾਨ ਖਾਨ ਸਾਹਿਬ ਦੀ ਸਭ ਤੋਂ ਛੋਟੀ ਹਮਸ਼ੀਰਾ ਨੇ, ਉਹ ਮੈਡੀਕਲ ਡਾਕਟਰ ਵੀ ਨੇ, ਉਹ ਵੀ ਜਾਣਗੇ, ਤੇ ਨਾਲ ਉਹਨਾਂ ਦੇ ਡਾਕਟਰ ਸਾਹਿਬਾਨ ਜਿਹੜੇ ਡਾਕਟਰ ਫੈਸਲ ਸੁਲਤਾਨ ਔਰ ਡਾਕਟਰ ਜਿਹੜੇ ਆਸਿਮ ਸਾਹਿਬ ਨੇ, ਇਹ ਦੋਨੋਂ ਡਾਕਟਰਸ ਸ਼ੌਕਤ ਖਾਨਮ ਦੇ ਵਿੱਚ ਇਹ ਬੜੇ ਮੰਨੇ ਪਰਮੰਨੇ ਡਾਕਟਰ ਨੇ ਦੋਨੋਂ। ਇਹਨਾਂ ਨੂੰ ਵੀ ਇਜਾਜ਼ਤ ਹੈ ਹੁਣ ਇਮਰਾਨ ਖਾਨ ਸਾਹਿਬ ਦੇ ਇਹ ਸਾਰੇ ਜਿਹੜੇ ਤਿੱਬੀ ਮਾਮਲਾਤ ਨੇ ਉਹਦੇ ਵਿੱਚ ਇਹ ਵੀ ਇਹਨਾਂ ਦੀ ਵੀ ਸ਼ਮੂਲੀਅਤ ਹੋਏਗੀ। ਔਰ ਇਮਰਾਨ ਖਾਨ ਸਾਹਿਬ ਦੀ ਜਿਹੜੀ ਸਿਸਟਰ ਨੇ ਉਜ਼ਮਾ ਖਾਨ ਸਾਹਿਬਾ, ਉਹ ਵੀ ਉੱਥੇ ਇਮਰਾਨ ਖਾਨ ਸਾਹਿਬ ਦੀ ਤਿਮਾਰਦਾਰੀ ਵੀ ਕਰ ਸਕਣਗੇ, ਉਹਨਾਂ ਦੇ ਨਾਲ ਵੀ ਰਹਿ ਸਕਣਗੇ ਔਰ ਉਹਨਾਂ ਦੇ ਇਲਾਜ ਦੇ ਉੱਤੇ ਵੀ ਫੋਕਸ ਕਰ ਸਕਣਗੇ। ਇਹ ਬੜੀ ਚੰਗੀ ਖਬਰ ਹੈ, ਕਿਉਂਕਿ ਤੁਸੀਂ ਹਮੇਸ਼ਾ ਸੁਣਿਆ ਹੋਏਗਾ ਇੱਕ ਜ਼ਰਬੁਲ ਮਿਸਲ ਕਿ ਜਾਨ ਹੈ ਤੇ ਜਹਾਨ ਹੈ। ਇਨਸ਼ਾਅੱਲਾ ਖਾਨ ਸਾਹਿਬ ਸਿਹਤਯਾਬ ਰਹਿਣ, ਸਿਹਤਮੰਦ ਰਹਿਣ, ਉਹਨਾਂ ਦੀ ਜ਼ਿੰਦਗੀ ਰਵੇ, ਤੇ ਇਹ ਇੱਥੇ ਹੀ ਸਿਆਸਤ ਰਹੇਗੀ, ਤੇ ਇੱਥੇ ਹੀ ਡਾਂਗਾਂ ਵੀ ਖੜਕਾ ਲਾਂਗੇ ਤੇ ਸਿਆਸਤ ਵੀ ਕਰ ਲਾਂਗੇ, ਤੇ ਸਿਆਸਤ ਵੀ ਕਿਤੇ ਨਹੀਂ ਭੱਜੀ ਚੱਲੀ। ਤੇ ਇਨਸ਼ਾਅੱਲਾ ਇਹ ਮੈਂ ਜਿਸ ਤਰ੍ਹਾਂ ਤੁਹਾਨੂੰ ਸ਼ੁਰੂ 'ਚ ਆਖਿਆ ਕਿ ਰੱਬ ਜਿਹੜਾ ਹੈ ਨਾ ਉਹ ਇੱਕੋ ਹੀ ਹੈ, ਔਰ ਦੋਨਾਂ ਜਹਾਨਾਂ ਦਾ ਜਾਂ ਜਿੰਨੇ ਵੀ ਜਹਾਨ ਨੇ ਉਹਨਾਂ ਸਾਰਿਆਂ ਦਾ ਇੱਕੋ ਹੀ ਰੱਬ ਹੈ, ਤੇ ਉਹਨੇ ਹੀ ਰਹਿਣਾ ਹੈ। ਅਸੀਂ ਸਾਰਿਆਂ ਨੇ ਆਉਣਾ ਹੈ ਤੇ ਅਸੀਂ ਸਾਰਿਆਂ ਨੇ ਜਾਣਾ ਹੈ, ਰੱਬ ਉਹ ਹੀ ਰਹਿਣਾ ਹੈ। ਇਸ ਲਈ ਰੱਬ ਦੇ ਜਿਹੜੇ ਕਾਨੂੰਨ ਨੇ ਉਹ ਤਾਂ ਕੋਈ ਨਹੀਂ ਬਦਲਨੇ। ਆਸਿਮ ਮੁਨੀਰ ਸਾਹਿਬ ਨੇ ਧੱਕਾ ਕਰਕੇ ਵੇਖ ਲਿਆ, ਔਰ ਗਾਂ ਵੀ ਉਹ ਜ਼ਾਹਿਰ ਹੈ ਧੱਕਾ ਕਰਨਗੇ ਜਿੰਨਾ ਉਹ ਕਰ ਸਕਦੇ ਨੇ, ਲੇਕਿਨ ਉੱਤੇ ਮੇਰੇ ਰੱਬ ਦੀ ਜ਼ਾਤ ਬੈਠੀ, ਉਹਨੇ ਬਿਹਤਰ ਫੈਸਲੇ ਕਰਨੇ ਨੇ ਔਰ ਵੱਡੇ ਫੈਸਲੇ ਕਰਨੇ ਨੇ। ਇਹ ਮੇਰੇ ਖਿਆਲ ਦੇ ਵਿੱਚ PTI ਨੇ ਔਰ ਅਸਲ ਦੇ ਵਿੱਚ ਇਮਰਾਨ ਖਾਨ ਨੇ ਬੜੀ ਔਖੀ ਲੜਾਈ ਲੜੀ ਹੈ। ਐਡੀ ਔਖੀ ਹੈ ਵੀ ਕਈ ਵਾਰੀ ਯਕੀਨ ਕਰੋ ਮੁੜ ਕੇ ਵੇਖੀਦਾ ਤੇ ਯਕੀਨ ਨਹੀਂ ਆਉਂਦਾ ਵੀ ਇੱਥੋਂ ਤੱਕ ਆ ਗਏ ਹਾਂ। ਮਤਲਬ ਕਿ ਅਸੀਂ ਤੇ ਐਡੇ ਜੋਗੇ ਨਹੀਂ ਸੀ ਹੈਗੇ ਸਾਰੇ, ਇਹ ਤੇ ਪਾਰਟੀ ਪੂਰੀ ਸਾਰੀ ਮਿਡਲ ਕਲਾਸੀਆਂ ਦੀ ਪਾਰਟੀ ਹੈ, ਲੋਅਰ ਮਿਡਲ ਕਲਾਸ ਦੇ ਲੋਕ ਹੈ ਜਿਨ੍ਹਾਂ ਕੋਲ, ਬਹੁਤਿਆਂ ਦੇ ਕੋਲ ਵਿਚਾਰਿਆਂ ਕੋਲ ਅਦਾਲਤਾਂ 'ਚ ਅੱਪਣ ਦਾ ਕਿਰਾਇਆ ਵੀ ਕੋਈ ਨਹੀਂ। ਇਸ ਪਾਰਟੀ ਨੇ ਜਿਹੋ ਜੀ ਲੜਾਈ ਲੜੀ ਹੈ, ਜਿਹੋ ਜੀ ਜੰਗੋ ਜਦਲ ਦੇ ਵਿੱਚੋਂ ਲੰਘ ਕੇ ਇੱਥੋਂ ਤੱਕ ਅੱਪੜੇ ਨੇ, ਇਹ ਵੀ ਇੱਕ ਰੱਬ ਦਾ ਮੌਜਜ਼ਾ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਰੱਬ ਦੀ ਮਦਦ ਤੋਂ ਬਗੈਰ ਇਹ ਸਭ ਕੁਝ ਨਹੀਂ ਸੀ ਹੋ ਸਕਦਾ। ਪਾਕਿਸਤਾਨੀ ਜਰਨੈਲਾਂ ਦੇ ਸਾਹਮਣੇ ਵੀ ਅੱਜ ਤੱਕ ਕੋਈ ਨਹੀਂ ਖਲੋਤਾ, ਔਰ ਇਮਰਾਨ ਖਾਨ ਪਹਿਲਾ ਲੀਡਰ ਹੈ ਜਿਨਨੇ ਆਪਣੀ ਜਾਨ ਦੀ ਇੱਕ ਕਿਸਮ ਦੀ ਕੁਰਬਾਨੀ ਦੇ ਛੱਡੀ। ਮੈਂ ਇਸ ਤੋਂ ਆਨਾ ਜਾਣ ਦੀ, ਕਿਉਂਕਿ ਕੀ ਕੁਝ ਨਹੀਂ ਕਰ ਦਿੱਤਾ ਇਮਰਾਨ ਖਾਨ ਦੇ ਨਾਲ। ਉਹਨਾਂ ਦੀ ਅੱਖ ਦੇ ਨਾਲ ਜਿਹੜੇ ਮਸਲੇ ਹੋਏ ਨੇ, ਉਹਨਾਂ ਦੇ ਹੁਣ ਦਿਲ ਤੱਕ ਗੱਲ ਅੱਪੜ ਗਈ, ਉਹਨਾਂ ਦੇ ਬਲੱਡ ਪ੍ਰੈਸ਼ਰ ਤੱਕ ਪੂਰੀ ਕੋਸ਼ਿਸ਼ ਕੀਤੀ ਗਈ ਵੀ ਉਹਨਾਂ ਦੀ ਜਾਨ ਅੰਦਰ ਲੈ ਲਈ ਜਾਏ, ਉਹਨਾਂ ਨੂੰ ਇਹੋ ਜਿਹਾ ਬੁਰਾ ਉਹਨਾਂ ਨਾਲ ਸਲੂਕ ਕੀਤਾ ਜਾਵੇ।
ਮੈਂ ਤੁਹਾਨੂੰ ਸਾਰਿਆਂ ਦੇ ਕੋਲੋਂ ਗੁਜ਼ਾਰਿਸ਼ ਕਰਾਂਗਾ ਵੀ ਤੁਸੀਂ ਦੁਆ ਕਰੋ ਸਾਰੇ ਕਿ ਇਹ ਜਿਹੜਾ ਹੁਣ ਇਮਰਾਨ ਖਾਨ ਸਾਹਿਬ ਦੀ ਸ਼ਿਫਟਿੰਗ ਹੋਣੀ ਹੈ ਜੇਲ੍ਹ ਤੋਂ ਹਸਪੀਟਲ ਉਹ ਖੈਰ ਖਰੀਅਤ ਨਾਲ ਹੋਵੇ ਔਰ ਉੱਥੇ ਉਹਨਾਂ ਦਾ ਇਲਾਜ ਮੁਆਲਜਾ ਵੀ ਅੱਲਾ ਕਰੇ ਖੈਰ ਖਰੀਅਤ ਨਾਲ ਹੋਵੇ। ਵੈਸੇ ਡਾਕਟਰ ਆਂਦੇ ਨੇ ਵੀ ਅੱਖ ਦਾ ਜਿਹੜਾ ਉਹਨਾਂ ਦਾ ਮਸਲਾ ਉਹ ਹੁਣ ਰਿਵਰਸਲ ਬੜਾ ਮੁਸ਼ਕਿਲ ਹੈ, ਮਤਲਬ ਕਿ ਜਿਹੜੀ ਬਿਨਾਈ ਚਲੀ ਗਈ ਹੈ ਉਹਨੂੰ ਰਿਵਰਸ ਕਰਨਾ ਖਾਸਾ ਮੁਸ਼ਕਿਲ ਹੈ, ਲੇਕਿਨ ਰੱਬ ਦੇ ਘਰ ਦੇ ਵਿੱਚ ਤੇ ਹਰ ਸ਼ੈ ਮੁਮਕਿਨ ਹੈ। ਤੇ ਸਾਡੀ ਦੁਆ ਹੀ ਹੋਏਗੀ ਅੱਲਾ ਦੀ ਜ਼ਾਤ ਦੇ ਕੋਲੋਂ ਕਿ ਉਹਨਾਂ ਦੀ ਅੱਖ ਦੀ ਬਿਨਾਈ ਵੀ ਵਾਪਸ ਆਵੇ ਔਰ ਇਹ ਜਿਹੜਾ ਬਲੱਡ ਪ੍ਰੈਸ਼ਰ ਦਾ ਔਰ ਹਾਰਟ ਦਾ ਜਿਹੋ ਜਿਹੀਆਂ ਦਵਾਈਆਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ, ਮਤਲਬ ਕਿ ਉਹਨਾਂ ਨੂੰ ਨੀਂਦ ਦੀਆਂ ਗੋਲੀਆਂ ਦਿਨ ਦੇ ਵਿੱਚ 3-3 ਵਾਰੀ ਦੇ ਰਹੇ ਸਨ। ਤੁਸੀਂ ਜ਼ੁਲਮ ਖੁਦਾ ਦਾ ਕਹਿਰ ਖੁਦਾ ਦਾ ਵੇਖੋ, ਇਹਨਾਂ ਦੇ ਉੱਤੇ ਨਹੀਂ ਆਇਆ ਹਜੇ ਤੱਕ, ਆਵੇ ਰੱਬ ਦਾ ਕਹਿਰ ਇਹਨਾਂ ਦੇ ਉੱਤੇ ਕਿ ਇਮਰਾਨ ਖਾਨ ਵਰਗੇ ਬੰਦੇ ਨੂੰ ਦਿਨ ਦੇ ਵਿੱਚ ਉਹ 3-3 ਵਾਰੀ ਦਿਨ ਦੇ ਵਿੱਚ ਉਹ ਨੀਂਦ ਦੀਆਂ ਗੋਲੀਆਂ ਜਿਹੜੀਆਂ ਨੇ ਉਹ ਦਿੰਦੇ ਸਨ ਔਰ ਨਾ ਕਿ ਉਹਦਾ ਬਹਾਨਾ ਕੀ ਰੱਖਦੇ ਸਨ ਕਿ ਉਹਨਾਂ ਨੂੰ ਐਂਗਜ਼ਾਇਟੀ ਹੈ। ਉਹਨਾਂ ਦੀ ਐਂਗਜ਼ਾਇਟੀ ਉਹਨਾਂ ਨੂੰ ਕਾਹਦੀ ਹੈ? ਐਂਗਜ਼ਾਇਟੀ ਉਹਨਾਂ ਨੂੰ ਇਸ ਸ਼ਾਇਦ ਦੀ ਕਿ ਤੁਸੀਂ ਉਹਨਾਂ ਨੂੰ ਇੱਕ ਛੋਟੇ ਜਿਹੇ ਸੈੱਲ ਦੇ ਵਿੱਚ ਬੰਦ ਕੀਤਾ ਹੈ। 9.5 ਮਹੀਨੇ ਤੋਂ ਨਾ ਕਿਸੇ ਭੈਣ ਭਰਾ ਨਾਲ ਮਿਲਣ ਦਿੱਤਾ ਹੈ, ਨਾ ਕਿਸੇ ਵਕੀਲ ਨਾਲ ਮਿਲਣ ਦਿੱਤਾ, ਨਾ ਕਿਸੇ ਡਾਕਟਰ ਨਾਲ ਮਿਲਣ ਦਿੱਤਾ, ਨਾ ਚੈੱਕਅਪ ਹੋਣ ਦਿੱਤਾ। ਉਹਨਾਂ ਦੀ ਬੇਗਮ ਨਾਲ, ਉਹਨਾਂ ਨਾਲ ਡਾਕਟਰ ਯਾਸਮੀਨ ਰਾਸ਼ਦ ਨਾਲ ਇਹ ਜਿਹੜਾ ਤੁਸੀਂ ਸਲੂਕ ਕਰ ਰਹੇ ਹੋ ਜਾਂ ਬਾਕੀ ਜਿਹੜੇ ਲੀਡਰਾਨ ਫੜੇ ਨੇ, ਇਹ ਕੋਈ ਇਨਸਾਨੀ ਸਲੂਕ ਤੇ ਹੈ ਨਹੀਂ। ਇਹ ਕੋਈ ਸਾਡੇ, ਮੇਰਾ ਮਤਲਬ ਹੈ ਕਿ ਨਾ ਮਜ਼ਹਬ ਦੇ ਵਿੱਚ ਇਹਦੀ ਇਜਾਜ਼ਤ ਹੈ, ਨਾ ਹੀ ਇਹ ਕਿਸੇ ਹੋਰ ਜਗ੍ਹਾ ਤੇ ਇਹਦੀ ਇਜਾਜ਼ਤ ਹੈ ਕਿਸੇ ਦੁਨੀਆ ਦੇ ਕਾਨੂੰਨ 'ਚ। ਜੋ ਕੁਝ ਆਸਿਮ ਮੁਨੀਰ ਤੇ ਉਹਨਾਂ ਦੇ ਸਾਥੀਆਂ ਨੇ ਇਮਰਾਨ ਖਾਨ ਦੇ ਨਾਲ ਕਰ ਦਿੱਤਾ। ਬਹਰਹਾਲ ਅੱਜ ਖੁਦਾ ਕਰਕੇ ਅਦਾਲਤ ਨੇ ਇੱਕ ਚੰਗਾ ਫੈਸਲਾ ਕੀਤਾ ਹੈ। ਇਸ ਤੋਂ ਆਉਂਦੇ ਨੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ। ਲੋਕਾਂ ਨੇ, ਕਈਆਂ ਨੇ ਉਮੀਦ ਛੱਡੀ ਸੀ ਕਿ ਖੋਰੇ ਹੁਣ ਕਦੇ ਇਮਰਾਨ ਖਾਨ ਸਾਹਿਬ ਨੇ ਬਾਹਰ ਹੀ ਨਹੀਂ ਆਉਣਾ। ਮੈਂ ਉਹਨਾਂ ਨੂੰ ਹਮੇਸ਼ਾ ਆਨਾ ਹੈ ਵੀ ਆਪਣੇ ਰੱਬ ਦੇ ਉੱਤੇ ਉਮੀਦ ਰੱਖੀ ਦੀ ਹੈ। ਇਮਰਾਨ ਖਾਨ ਸਾਹਿਬ ਨੂੰ ਆਪਣੇ ਰੱਬ ਦੇ ਉੱਤੇ ਉਨਾ ਹੀ ਯਕੀਨ ਹੈ ਜਿੰਨਾ ਕਿਸੇ ਵੀ ਆਪਣੇ ਰੱਬ ਨੂੰ ਸੱਚੇ ਦਿਲ ਨਾਲ ਮੰਨਣ ਵਾਲੇ ਬੰਦੇ ਨੂੰ ਯਕੀਨ ਹੁੰਦਾ। ਇਸ ਲਈ ਵਰਨਾ ਅਗਰ ਯਕੀਨ ਨਾ ਹੁੰਦਾ ਤੇ ਉਹ ਵੀ ਨਵਾਜ਼ ਸ਼ਰੀਫ ਸਾਹਿਬ ਤਰ੍ਹਾਂ ਸ਼ੁਰੂ ਦੇ ਵਿੱਚ ਹੀ ਡੀਲ ਕਰਦੇ ਤੇ ਇਹ ਸਾਰੇ ਮਾਮਲਾਤ ਜਿਹੜੇ ਨੇ ਇਹਦੇ ਵਿੱਚ ਪਹਿਲਾਂ ਹੀ ਨਿਕਲ ਜਾਂਦੇ। ਮੇਰਾ ਮਤਲਬ ਕਹਿਣ ਦਾ ਕਿ ਆਪਣੀ ਜੇਲ੍ਹ ਤੋਂ ਜਾਨ ਛੁਡਵਾਉਂਦੇ, ਜਿਵੇਂ ਨਵਾਜ਼ ਸ਼ਰੀਫ ਸਾਹਿਬ ਮੁਲਕ ਤੋਂ ਨਿਕਲ ਗਏ ਸਨ, ਉਹ ਵੀ ਨਿਕਲ ਜਾਂਦੇ। ਤੇ ਹੁਣ ਇਸ ਲੰਮੀ ਜੰਗ ਲੜਨ ਤੋਂ ਬਾਅਦ ਜਿਹੜੀ ਇਸ ਵੇਲੇ ਲੋੜ ਹੈ ਉਹ ਇਹ ਹੈ ਕਿ ਇਮਰਾਨ ਖਾਨ ਸਾਹਿਬ ਆਪਣੀ ਸਿਹਤ ਦੇ ਉੱਤੇ ਫੋਕਸ ਕਰਨ, ਉਹਨਾਂ ਦਾ ਚੈੱਕਅਪ ਹੋਵੇ, ਉਹਨਾਂ ਦਾ ਉੱਥੇ ਚੰਗੀ ਤਰ੍ਹਾਂ ਇਲਾਜ ਹੋਵੇ। ਇੱਕ ਵਾਰੀ ਅੱਲਾ ਕੀਤੀ ਖੈਰ ਉਹਨਾਂ ਦੀ ਸਿਹਤ ਵਾਪਸ ਪੈਰਾਂ 'ਤੇ ਆ ਜਾਏ ਔਰ ਉਹਨਾਂ ਦੇ ਨਾਲ ਜਿਹੜਾ ਇਹਨਾਂ ਨੇ ਧੱਕਾ ਕੀਤਾ ਉਹਦਾ ਜ਼ਰਾ ਥੋੜ੍ਹਾ ਜਿਹਾ ਉਹਨਾਂ ਨੂੰ ਵਕਤ ਮਿਲ ਜਾਏ, ਆਪਣਾ ਇਲਾਜ ਮੁਆਲਜਾ ਉਹਨਾਂ ਦਾ ਠੀਕ ਹੋ ਜਾਏ। ਅਗਰ ਅੱਲਾ ਨੇ ਇੱਕ ਵਾਰੀ ਉਹਨਾਂ ਨੂੰ ਉਹਨਾਂ ਦੀ ਸਿਹਤ ਦੇ ਹਿਸਾਬ ਨਾਲ ਪੈਰਾਂ 'ਤੇ ਕਰ ਦਿੱਤਾ ਔਰ ਉਹਨਾਂ ਨੂੰ ਅੱਲਾ ਲੰਮੀ ਜ਼ਿੰਦਗੀ ਦੇਵੇ, ਤੇ ਇਹ ਮੈਂ ਤੁਹਾਨੂੰ ਸ਼ੁਰੂ 'ਚ ਵੀ ਆਖਿਆ ਵੀ ਇਹ ਸਿਆਸਤ ਵੀ ਇੱਥੇ ਹੀ ਹੈ। ਤੇ ਇੱਥੇ ਬੜੇ ਆਏ ਤੇ ਬੜੇ ਗਏ, ਮਤਲਬ ਕਿ ਜ਼ਿਆਉਲ ਹੱਕ ਨੂੰ ਤਾਂ ਨਹੀਂ ਸੀ ਲੱਗਦਾ ਵੀ ਮੈਂ ਕਦੇ ਜਾਣਾ ਇਸ ਦੁਨੀਆ ਤੋਂ ਤੇ ਮੇਰੀ ਡਿਕਟੇਟਰਸ਼ਿਪ ਮੁੱਕਣੀ ਹੈ, ਨਾ ਮੁਸ਼ਰਫ ਨੂੰ ਲੱਗਦਾ ਸੀ, ਲੇਕਿਨ ਉਹ ਵੀ ਸਾਰੇ ਚਲੇ ਗਏ ਤੇ ਆਸਿਮ ਮੁਨੀਰ ਨੇ ਵੀ ਰਹਿਣਾ ਕੋਈ ਨਹੀਂ। ਤੇ ਇਸ ਵੇਲੇ ਤੇ ਮੈਂ ਵੈਸੇ ਵੀ ਅਗਰ ਹਿਸਾਬ ਲਾਵਾਂ ਤੇ ਇਹ ਜੋ ਸੂਬਿਆਂ ਵਾਲੀ ਗੱਲ ਤੇ ਜੋ ਕੁਝ ਵੀ ਆਸਿਮ ਮੁਨੀਰ ਸਾਹਿਬ ਨੇ ਕਰ ਚੜਿਆ, ਉਸ ਤੋਂ ਬਾਅਦ ਮੈਨੂੰ ਤੇ ਹੁਣ ਉਹਨਾਂ ਦਾ ਵੇਲਾ ਵੀ ਪੂਰਾ ਹੁੰਦਾ ਹੀ ਨਜ਼ਰ ਆਉਣ ਡਿਆ ਆਸਿਮ ਮੁਨੀਰ ਸਾਹਿਬ ਦਾ। ਹਾਂ, ਜ਼ਾਹਿਰ ਹੈ ਇਸ ਵੇਲੇ ਤੁਹਾਨੂੰ ਮੇਰੀ ਇਸ ਗੱਲ ਦੀ ਨਾ ਸਮਝ ਆਏਗੀ, ਨਾ ਯਕੀਨ ਆਏਗੀ, ਨਾ ਆਉਣਾ ਚਾਹੀਦਾ, ਮੈਂ ਸਮਝ ਸਕਣਾ, ਕਿਉਂਕਿ ਇਸ ਵੇਲੇ ਤੇ ਇਹ ਨਜ਼ਰ ਆਉਂਦਾ ਵੀ ਪੂਰੀ ਫਰੌਨੀਅਤ ਦੇ ਨਾਲ, ਪੂਰੀ ਆਪਣੀ ਤੁਸੀਂ ਕੀ ਆਖੋ ਕਿ ਪੂਰੇ ਧੱਕੇ ਦੇ ਨਾਲ, ਪੂਰੇ ਡੰਡੇ ਦੇ ਨਾਲ ਇਸ ਵੇਲੇ ਆਸਿਮ ਮੁਨੀਰ ਸਾਹਿਬ ਜਿਹੜੇ ਨੇ ਉਹ ਬੈਠੇ ਨੇ। ਤੇ ਲੇਕਿਨ ਮੈਂ ਇਹ ਤੁਹਾਨੂੰ ਦੱਸਦੇ ਹਾਂ ਵੀ ਜਿਹੜੀ ਸੂਰਤ ਹਾਲ ਇਸ ਵੇਲੇ ਫੌਜ ਦੇ ਅੰਦਰ ਹੈ। ਹੁਣ ਇਹ ਕੋਈ ਨਹੀਂ, ਕਈ ਵਾਰੀ 10-10 ਸਾਲ ਨਹੀਂ ਕੋਈ ਸ਼ੈ ਪੱਕਦੀ, ਕਈ ਵਾਰੀ 10-10 ਸਾਲ ਸ਼ਾਇਦ ਕੋਈ ਕਿਸੇ ਸ਼ੈ ਦਾ ਵੇਲਾ ਨਹੀਂ ਆਉਂਦਾ ਤੇ ਕਈ ਵਾਰੀ ਕਿਸੇ ਵੇਲੇ ਵੀ ਆ ਜਾਂਦਾ। ਲੇਕਿਨ ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੋ ਕੁਝ ਇਸ ਵੇਲੇ ਮੁਲਕ ਦੇ ਅੰਦਰ ਹਾਲਾਤ ਨੇ, ਔਰ ਹੁਣ ਅੱਜ ਦਾ ਹੀ ਸਈਦ ਗਨੀ ਦਾ ਬਿਆਨ ਸੀ ਕਿ ਅਸੀਂ ਆਪਣੀ ਵਜ਼ਾਰਤ ਆਲਾ ਵੀ ਦੇ ਦਿਆਂਗੇ ਸਿੰਧ ਦੀ, ਅਸੀਂ ਕੁਰਬਾਨੀ ਵੀ ਦੇ ਦਿਆਂਗੇ, ਪਾਰਟੀ ਦੀ ਸੂਬੇ ਨਹੀਂ ਬਣ ਦਿਆਂਗੇ। ਇਹ ਇਸੇ ਤਰੀਕੇ ਨਾਲ ਸਮਝ ਲਓ ਜਿਵੇਂ ਅਮਰੀਕਾ ਬਾਦਰ ਜਿਹੜਾ, ਉਹਦੇ ਸਾਹਮਣੇ ਸਾਡੇ ਜਰਨੈਲ ਜਿਹੜੇ ਨੇ ਉਹ ਹਰ ਗੱਲ ਮੰਨਦੇ ਨੇ, ਸਲੂਟ ਮਾਰਦੇ ਨੇ। ਫਿਰ ਤੁਸੀਂ ਕਦੀ ਗੌਰ ਕੀਤਾ ਵੀ ਯਾਰ 10 ਸਾਲਾਂ ਬਾਅਦ ਸਾਡਾ ਅਮਰੀਕਾ ਨਾਲ ਫੱਡਾ ਕੀ ਬਣ ਜਾਂਦਾ ਹੈ? ਕਦੇ ਗੌਰ ਕੀਤਾ ਜੇ ਇਸ ਗੱਲ ਦਾ ਕਿ 10 ਸਾਲਾਂ ਬਾਅਦ ਉਹ ਸਾਨੂੰ ਤਲਾਕ ਕਿਉਂ ਦੇ ਦਿੰਦੇ ਨੇ ਜਾਂ ਸਾਡੇ ਉਹਨਾਂ ਨਾਲ ਰੌਲੇ ਕਿਉਂ ਬਣ ਜਾਂਦੇ ਨੇ? ਉਹ ਰੌਲਾ ਇਹ ਬਣਦਾ ਵੀ ਅਮਰੀਕਾ ਵਾਲੇ ਫਿਰ ਆਖਿਰਕਾਰ ਸਾਡੇ ਕੋਲੋਂ ਕੋਈ ਉਹੋ ਜਿਹੀ ਸ਼ੈ ਸਾਡੇ ਜਰਨੈਲਾਂ ਕੋਲ ਮੰਗ ਲੈਂਦੇ ਨੇ ਜਿਹੜੀ ਇਹਨਾਂ ਦਾ ਦੇਣ ਦਾ ਦਿਲ ਨਹੀਂ ਹੁੰਦਾ। ਠੀਕ ਹੈ ਨਾ? ਸੋ ਮਤਲਬ ਕਿ ਉਹ ਐਡੀ ਵੱਡੀ ਕੀਮਤ ਮੰਗ ਲੈਂਦੇ ਨੇ ਕਿ ਜਿਹੜੀ ਜਰਨੈਲ ਦੇਣਾ ਨਹੀਂ ਚਾਹੁੰਦੇ ਹੁੰਦੇ। ਉੱਥੋਂ ਅਮਰੀਕਾ ਗੁੱਸੇ ਹੋ ਜਾਂਦਾ ਹੈ, ਫਿਰ ਤਲਾਕ ਹੋ ਜਾਂਦੀ, ਫਿਰ ਨਵੇਂ ਸਿਰੇ ਲਾਠੀਆਂ ਖੜਕ ਜਾਂਦੀਆਂ ਨੇ। ਅੱਛਾ, ਹੁਣ ਜਿਹੜੀ ਸਾਡੀ ਹਸੀਅਤ ਹੈ, ਫੌਜੀ ਹਸੀਅਤ ਦੀ ਗੱਲ ਕਰਨਾ ਮੈਂ, ਜਾਂ ਡਿਫੈਂਸ ਦੀ ਹਸੀਅਤ ਹੈ,
ਉਹ ਅਮਰੀਕਾ ਦੇ ਸਾਹਮਣੇ ਇਹੋ ਜਿਹੀ ਤਾਂ ਨਹੀਂ ਹੈ ਵੀ ਅਸੀਂ ਜਵਾਬ ਦਈਏ ਇਹਨਾਂ ਦੇ ਹਿਸਾਬ ਨਾਲ। ਮਰਦੇ ਕਲੰਦਰ ਇਮਰਾਨ ਖਾਨ ਵਰਗਾ ਹੋਵੇ ਤਾਂ ਉਹ ਤੇ ਆਪਣੀਆਂ ਪਾਲਿਸੀਆਂ ਔਰ ਆਪਣੇ ਬਿਆਨ ਆਪ ਹੀ ਦਿੰਦਾ ਸੀ, ਲੇਕਿਨ ਇਹਨਾਂ ਦੀ ਜਿਹੜੇ ਆਂਦੇ ਨੇ ਵੀ ਅਮਰੀਕਾ ਦੇ ਸਾਨੂੰ ਵੈਂਟੀਲੇਟਰ ਲੱਗੇ ਨੇ ਸਾਰਿਆਂ ਨੂੰ, ਇਹ ਤੇ ਅਮਰੀਕਾ ਨੂੰ ਨਾ ਨਹੀਂ ਕਰ ਸਕਦੇ ਨਾ, ਇਨਕਾਰ ਨਹੀਂ ਕਰ ਸਕਦੇ। ਤੇ ਫਿਰ ਇਹ ਇਨਕਾਰ ਕਿਵੇਂ ਕਰਦੇ ਨੇ? ਕਿਉਂਕਿ ਅਮਰੀਕਾ ਇਹਨਾਂ ਕੋਲੋਂ ਉਹ ਮੰਗ ਲੈਂਦਾ ਜੋ ਇਹ ਦੇ ਨਹੀਂ ਸਕਦੇ। ਇਸੇ ਤਰੀਕੇ ਨਾਲ ਪੀਪਲਸ ਪਾਰਟੀ ਕੋਲੋਂ ਵੀ ਆਸਿਮ ਮੁਨੀਰ ਨੇ ਉਹ ਮੰਗ ਲਿਆ ਜੋ ਉਹ ਦੇ ਨਹੀਂ ਸਕਦੇ। ਜਦੋਂ ਉਹ ਦੇ ਨਹੀਂ ਸਕਦੇ ਜਿਹੜੀ ਸ਼ੈ ਆਸਿਮ ਮੁਨੀਰ ਨੇ ਉਹਨਾਂ ਕੋਲੋਂ ਮੰਗ ਲਈ ਹੈ, ਤੇ ਜਿਵੇਂ ਪਾਕਿਸਤਾਨੀ ਜਰਨੈਲ ਪਤਾ ਹੁੰਦਿਆਂ ਵੀ ਕੁੱਟ ਪੈਣੀ ਹੈ ਅਮਰੀਕਾ ਕੋਲ, ਫਿਰ ਵੀ ਇਨਕਾਰ ਕਰ ਦਿੰਦੇ ਨੇ। ਤੇ ਹਰ 10 ਸਾਲਾਂ ਬਾਅਦ ਮਤਲਬ ਅਸੀਂ ਝੋਲੀ 'ਚ ਵੀ ਬੈਠੇ ਰਹਿੰਦੇ ਉਹਨਾਂ ਦੇ, ਫਿਰ ਇਨਕਾਰ ਕਰਕੇ ਉਹਨਾਂ ਦੇ ਕੋਲੋਂ ਕੁਸੁੰਨ ਵੀ ਖਾਂਦੇ ਹਾਂ, ਲੇਕਿਨ ਹਰ 10 ਸਾਲਾਂ ਬਾਅਦ ਇੱਕ ਅੱਧੀ ਵਾਰੀ ਅਸੀਂ ਇਨਕਾਰ ਜ਼ਰੂਰ ਕਰਦੇ ਹਾਂ। ਬਿਲਕੁਲ ਇਸੇ ਤਰੀਕੇ ਨਾਲ ਹੁਣ ਜ਼ਰਦਾਰੀ ਸਾਹਿਬ ਜਿਹੜੇ ਨੇ ਉਹ ਹੀ ਜਰਨੈਲਾਂ ਨੂੰ ਜੁੜ ਜਾਣਗੇ। ਇਹ ਸਾਰੀ ਸੂਰਤ ਹਾਲ ਦੇ ਵਿੱਚ ਇਸ ਲਈ ਬਿਲਕੁਲ ਹਨੇਰਾ ਕੋਈ ਨਹੀਂ ਹੈ, ਸਿਚੁਏਸ਼ਨ ਕਿਤੋਂ ਕਿਤੋਂ ਬਦਲਣੀ ਹੈ। ਜਮਾਤ ਇਸਲਾਮੀ ਵਾਲੇ ਵੀ ਅੱਲਾ ਖੈਰ ਕਰੇ, ਜਰਨੈਲਾਂ ਨੇ ਉਹਨਾਂ ਨੂੰ ਵੀ ਕੱਢ ਕੇ ਬਾਤਾ, ਇਸ ਵੇਲੇ ਉਹਨਾਂ ਨੇ ਵੀ ਧਰਨਾ ਦਿੱਤਾ। ਮੁਸ਼ਤਰੀ, ਹੁਸ਼ਿਆਰਬਾਸ਼, ਜ਼ਰਾ ਨਜ਼ਰ ਰੱਖੋ ਜਮਾਤ ਇਸਲਾਮੀ ਦੇ ਉੱਤੇ ਵੀ, ਉਹ ਵੀ ਧਰਨਾ ਦਿੱਤੀ ਬੈਠੇ ਨੇ। ਉਹ ਉਦੋਂ ਹੀ ਦਿੰਦੇ ਨੇ ਜਦੋਂ ਜਰਨੈਲ ਆਂਡੇ ਰੱਖ ਦਿੰਦੇ ਨੇ, ਤੇ ਉਹ ਹਾਫਿਜ਼ ਸਾਹਿਬ ਨੂੰ ਕਹਿੰਦੇ ਨੇ ਵੀ ਆ ਜਾਓ ਇਹਨਾਂ ਦੇ ਉੱਤੇ ਬਹਿ ਜਾਓ ਹੁਣ। ਤੇ ਉਹਨਾਂ ਦਾ ਧਰਨਾ ਜਿਹੜਾ ਉਹ ਵੀ ਤੁਹਾਡੇ ਸਾਰਿਆਂ ਵਾਸਤੇ ਬੜਾ ਜ਼ਰੂਰੀ ਹੈ ਵੀ ਉਹਦੇ ਉੱਤੇ ਵੀ ਨਜ਼ਰ ਰੱਖੋ ਵੀ ਜਮਾਤ ਇਸਲਾਮੀ ਇਹਦੇ 'ਚੋਂ ਕੱਢਣਾ ਕੀ ਚਾਹੁੰਦੀ ਹੈ। ਬਹਰਹਾਲ ਅੱਜ ਦਾ ਦਿਨ ਜ਼ਿਆਦਾ ਫੋਕਸ ਇਮਰਾਨ ਖਾਨ ਸਾਹਿਬ ਦੀ ਹਸਪੀਟਲ ਮੁੰਤਕਲੀ ਦਾ ਫੈਸਲਾ। ਉਹਨਾਂ ਨੂੰ ਹੁਣ ਅਦਾਲਤ ਦਾ ਜਿਹੜਾ 3 ਰੁਕਨੀ ਬੈਂਚ ਸੀ, ਜਸਟਿਸ ਸ਼ਾਹਿਦ ਵਹੀਦ, ਜਸਟਿਸ ਇਸ਼ਤਿਆਕ ਇਬਰਾਹੀਮ ਔਰ ਜਸਟਿਸ ਨਈਮ ਅਫਗਾਨ, ਉਹਨਾਂ ਨੇ ਫੈਸਲਾ ਦਿੱਤਾ ਇਮਰਾਨ ਖਾਨ ਸਾਹਿਬ ਨੂੰ ਅਡਿਆਲਾ ਜੇਲ੍ਹ ਤੋਂ 16 ਸਤੰਬਰ ਤੱਕ, ਅਗਲੇ 2 ਦਿਨ ਦੇ ਵਿੱਚ ਸ਼ਿਫਟ ਕਰਨਾ, ਔਰ 16 ਸਤੰਬਰ ਦੀ ਅਗਲੀ ਡੇਟ ਪਾਈ ਹੈ। ਉਦੋਂ ਤੱਕ ਉਹ ਸ਼ਿਫਾ ਇੰਟਰਨੈਸ਼ਨਲ ਹਸਪਤਾਲ 'ਚ ਹੀ ਰਹਿਣਗੇ ਔਰ ਉਹਨਾਂ ਦਾ ਉੱਥੇ ਇਲਾਜ ਮੁਆਲਜਾ ਹੋਏਗਾ। ਕੁਝ ਦੋਸਤਾਂ ਨੇ ਪੁੱਛਿਆ ਵੀ ਕਿਹੜੀ ਸੁਪਰੀਮ ਕੋਰਟ ਨੇ? ਇਸ ਵੇਲੇ ਇਹ ਵੀ ਗੱਲ ਠੀਕ ਹੈ, ਕੋਰਟਾਂ ਵੀ ਕਈ ਬਣਾਤੀਆਂ ਨੇ, ਇੱਕ ਆਈਨੀ ਅਦਾਲਤ ਬਣਾਤੀ ਹੈ ਤੇ ਇੱਕ ਸੁਪਰੀਮ ਕੋਰਟ। ਇਹ ਸੁਪਰੀਮ ਕੋਰਟ ਜਿਹਦੇ ਚੀਫ ਜਸਟਿਸ ਯਾਹਿਆ ਅਫਰੀਦੀ ਸਾਹਿਬ ਨੇ, ਇਹ ਉਸ ਅਦਾਲਤ ਨੇ ਇਹ ਫੈਸਲਾ ਦਿੱਤਾ ਹੈ। ਗੱਲਾਂ ਮਜ਼ੀਦ ਕਰਾਂਗੇ, ਅੱਜ ਸਿਰਫ ਇਹੀ ਗੱਲ ਰੱਖਣੀ ਸੀ ਇਮਰਾਨ ਖਾਨ ਸਾਹਿਬ ਨਾਲ ਰਿਲੇਟਡ ਹੀ। ਖਬਰਾਂ ਹੋਰ ਵੀ ਬੜੀਆਂ ਸਾਰੀਆਂ ਸੀ, ਪਰ ਅੱਜ ਮੈਂ ਚਾਹੁੰਦਾ ਵੀ ਇਹਦੇ ਤੇ ਹੀ ਬਸ ਗੱਲ ਕਰੀਏ। ਤੇ ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰਾਖਾ।